ਨਿੱਕੀ ਦਾ ਬੜਾ ਫਰਕ ਪਾਉਂਦਾ ਜੀ, ਵੱਡੀ ਦਾ ਵੀ ਬੜਾ ਫਰਕ ਪਾਉਂਦਾ। ਅੱਛਾ, ਕੀ ਫਰਕ ਹੁੰਦਾ? ਨਿੱਕੀ ਦਾ ਇਹ ਫਰਕ ਹੈ ਵੀ ਘੋੜਾ ਬਹੁਤ ਚੰਗਾ ਹੋਵੇ ਨਾ ਜੀ ਆ, ਤੇ ਸਹੀ ਦੌੜਨ ਵਾਲਾ ਘੋੜਾ ਹੋਵੇ। ਠੀਕ ਹੈ। ਨਿੱਕੀ ਸਾਂਗ ਲੱਗਦੀ ਬਹੁਤ ਚੰਗੀ ਕਿੱਲੇ ਨੂੰ। ਅੱਛਾ, ਹਾਂ, ਸ਼ੁਰੂ ਤੋਂ ਐਂਡ ਤੱਕ ਤਾਂ ਤਕਰੀਬਨ ਪੂਰੀ ਦਿਹਾੜੀ ਜਿਹੜੀ ਹੈ ਨਾ ਤਕਰੀਬਨ 1.5 ਦਿਨ ਇਹ ਹੁਣ ਦਾ ਇਹ ਲੱਗਾ ਇਹ ਲੱਗ ਜਾਂਦਾ ਤੇ ਸਰਦੀਆਂ ਦੇ 2 ਦਿਨ ਪੂਰੇ ਲੱਗਦੇ ਨੇ ਇੱਕ ਸਾਂਗ ਇੱਕ ਸਾਂਗ ਤੇ ਇੱਕ ਬੰਦਾ ਜੇ ਆਦਮੀ ਇਹ ਬਣਾਵੇ ਤਾਂ। ਅੱਛਾ ਚਾਚਾ ਸ਼ਰੀਫ, ਇਹ ਦੱਸੋ ਵੀ ਅੱਛੀ ਇੱਕ ਸਾਂਗ ਦੀ ਕੀ ਕੁਆਲਿਟੀ ਹੁੰਦੀ ਹੈ ਤੁਹਾਡੇ ਨਜ਼ਦੀਕ? ਜਿਹੜੀ ਹੁੰਦੀ ਹੈ ਨਾ ਅੱਛੀ ਸਾਂਗ, ਫਾਲੇ ਪੱਤਰੇ ਸਭ ਕੁਝ ਹਰ ਕੋਈ ਉਹ ਲਾ ਲੈਂਦਾ। ਠੀਕ ਹੈ। ਕੋਈ ਸੋਨਾ ਨਹੀਂ ਇਹਦੇ ਉੱਤੇ ਲਾ ਸਕਦਾ, ਫਲਾਣਾ ਤਾਂ ਸੋਨਾ ਪੈ ਲਾਂਦਾ ਤੇ ਸ਼ਰੀਫ ਸਿੱਕਾ ਪੈ ਲਾਂਦਾ। ਸਾਂਗ ਜਿਹਨੂੰ ਨੇਜ਼ਾ ਵੀ ਆਖਦੇ ਨੇ, ਇਹ ਪੁਰਾਣੇ ਵੇਲਿਆਂ ਵਿੱਚ ਇੱਕ ਜ਼ਰੂਰੀ ਜੰਗੀ ਹਥਿਆਰ ਸੀ। ਜ਼ਮਾਨਾ ਬਦਲਣ ਦੇ ਨਾਲ-ਨਾਲ ਜਿੱਥੇ ਹਰ ਸ਼ੈ ਆਪਣਾ ਰੰਗ ਵਟਾਇਆ, ਉੱਥੇ ਜੰਗੀ ਹਰਬੇ ਤੇ ਔਜ਼ਾਰ ਵੀ ਤਬਦੀਲ ਹੋ ਗਏ। ਪਰ ਇਸ ਮਿੱਟੀ ਦਿਆਂ ਲਾਲਾਂ ਨੇ ਇਸ ਨੇਜ਼ੇ ਦਾ ਇਸਤੇਮਾਲ ਇੱਕ ਵੱਖਰੇ ਰੰਗ ਵਿੱਚ ਸ਼ੁਰੂ ਕਰ ਦਿੱਤਾ ਤੇ ਇਹਨੂੰ ਜੰਗਾਂ ਲੜਾਈਆਂ ਤੋਂ ਹਟਾ ਕੇ ਖੇਡ ਤਮਾਸ਼ੇ ਵੱਲ ਲੈ ਆਉਂਦਾ। ਹੁਣ ਇਹ ਸਾਡੇ ਮਨਪਸੰਦ ਦੇਸੀ ਤੇ ਰਿਵਾਇਤੀ ਖੇਡ ਨੇਜ਼ਾਬਾਜ਼ੀ ਦਾ ਇੱਕ ਅਹਿਮ ਜੁਜ਼ ਏ। ਵੀਰੋ, ਜਿਸ ਤਰ੍ਹਾਂ ਨੇਜ਼ਾਬਾਜ਼ੀ ਖੇਡ ਦਲੇਰੀ ਤੇ ਮਹਾਰਤ ਦਾ ਸ਼ਾਹਕਾਰ ਏ, ਇੰਜੀ ਇਸ ਖੇਡ ਵਿੱਚ ਇਸਤੇਮਾਲ ਹੋਣ ਵਾਲਾ ਸਾਜ਼ ਸਾਮਾਨ ਵੀ ਬਾਰੀਕੀ ਤੇ ਅਖੀਰ ਕਾਰੀਗਰੀ ਨਾਲ ਬਣਾਇਆ ਜਾਂਦਾ ਏ। ਤਾਂ ਹੀ ਕਿਧਰੇ ਸਾਨੂੰ ਨੇਜ਼ਾਬਾਜ਼ੀ ਖੇਡ ਬੜਾ ਹੀ ਨਪਿਆ ਤੁਲਿਆ ਤੇ ਨਜ਼ਮੋ ਜ਼ਬਤ ਦੇ ਐਨ ਮੁਤਾਬਿਕ ਵੇਖਣ ਨੂੰ ਲੱਭਦਾ ਏ। ਨੇਜ਼ਾ ਜਿਹੜਾ ਅਸੀਲ ਘੋੜੇ ਤੋਂ ਬਾਅਦ ਇੱਕ ਸਵਾਰ ਦੀ ਬੁਨਿਆਦੀ ਲੋੜ ਏ। ਇਸ ਦੀ ਲੰਬਾਈ ਕਿੰਨੀ ਹੋਣੀ ਚਾਹੀਦੀ ਏ, ਇਹਦੀ ਬਨਾਵਟ ਵਿੱਚ ਕਿੰਨਾ ਖੂਬੀਆਂ ਤੇ ਬਾਰੀਕੀਆਂ ਦਾ ਖਿਆਲ ਰੱਖਿਆ ਜਾਂਦਾ ਏ ਤੇ ਇਸ ਨੂੰ ਬਣਾਉਣ ਲਈ ਕਿਸ ਕਿਸਮ ਦੀ ਕਾਰੀਗਰੀ ਦੀ ਲੋੜ ਏ, ਇਨ੍ਹਾਂ ਸਾਰਿਆਂ ਸਵਾਲਾਂ ਦੇ ਜਵਾਬ ਲੈਣ ਲਈ ਅੱਜ ਅਸੀਂ ਇੱਕ ਵਾਰੀ ਫੇਰ ਅਪੜੇ ਹਾਂ ਲੈਲਪੁਰ ਦੇ ਨਿੱਕੇ ਜਿਹੇ ਪਿੰਡ ਕਿਰਾੜ ਵਾਲੇ, ਜਿਹੜਾ ਸਾਂਗਸਾਜ਼ੀ ਦੇ ਨਾਮਵਰ ਕਾਰੀਗਰ ਚਾਚੇ ਸ਼ਰੀਫ ਲੋਹਾਰ ਹੋਰਾਂ ਦਾ ਪਿੰਡ ਏ। ਚਾਚਾ ਸ਼ਰੀਫ ਆਪਣਾ ਕੰਮ ਕਰਦੇ ਪੈਣ ਔਰ ਅਸੀਂ ਅੱਜ ਆਏ ਹਾਂ ਇਹਨਾਂ ਨੂੰ ਤੰਗ ਕਰਨ ਵਾਸਤੇ। ਚਾਚਾ ਜੀ ਕੀ ਹਾਲ ਹੈ? ਬਸ ਠੀਕ ਹੈ ਜੀ, ਅੱਲਾਹ ਪਾਕ ਦੀ ਮਿਹਰਬਾਨੀ ਹੈ ਜੀ। ਕੰਮ ਸ਼ਾਮ ਦੀ ਸੁਣਾਓ, कैसा चल रहा है? बस काम अल्लाह पाक ਦਾ ਬਹੁਤ ਆਸਾਨ ਹੈ, ਬੜਾ ਹੀ ਆਸਾਨ ਹੈ। ਇੱਕ ਤਾਂ ਬੜਾ ਗਿਲਾ ਰਹਿੰਦਾ ਤੁਹਾਡੇ ਨਾਲ, ਰਾਬਤਾ ਕੋਈ ਨਹੀਂ ਹੁੰਦਾ ਲੋਕਾਂ ਦਾ, ਜਿਹੜਾ ਨਾ ਬੜਾ ਜਿਹੜਾ ਨਾ ਸਾਨੂੰ ਵੀ ਆਖਦੇ ਨੇ ਵੀ ਨੰਬਰ ਚਾਚੇ ਦੇ ਦਿੱਤੇ ਹੋਏ ਨੇ ਪਰ ਰਾਬਤਾ ਕੋਈ ਨਹੀਂ। ਉਹ ਤਾਂ ਮਿਹਰਬਾਨੀ ਹੈ ਜੇਲ੍ਹ ਵਾਲਿਆਂ ਦੀ, ਅਸੀਂ ਕੀ ਕਰੀਏ। ਜਿਹੜਾ ਨਵੇਂ ਤੋਂ ਨਵਾਂ ਸੁਪਰੀਡੈਂਟ ਹੁੰਦਾ ਉਹ ਆਪਣੀ ਆਪਣੀ ਆਖ ਰੇਂਜ ਵਧਾ ਲੈਂਦਾ ਜੀ। ਅੱਛਾ, ਬਸ ਇਹ ਜੇਲ੍ਹ ਦੀ ਵਜ੍ਹਾ ਨਾਲ ਪੂਰਾ ਪਿੰਡ ਪਰੇਸ਼ਾਨ ਹੈ, ਇੱਕ ਮੈਂ ਪਰੇਸ਼ਾਨ ਨਹੀਂ ਤੇ ਤੁਹਾਡੀ ਵਜ੍ਹਾ ਤੋਂ ਪੂਰੀ ਦੁਨੀਆ ਤੇ ਸ਼ੌਕੀਨ ਪਰੇਸ਼ਾਨ ਹੈ। ਉਹ ਤਾਂ ਫਿਰ ਆਪੇ ਆਟੋਮੈਟਿਕ ਹੀ ਹੋਣਾ ਹੀ ਹੈ। ਹਾਂਜੀ ਜੇ ਬਸ ਇਹ ਜ਼ਿਆਦਾ ਪ੍ਰੋਬਲਮ ਸਾਨੂੰ ਬਣ ਗਈ। ਅੱਛਾ, ਇਹ ਸਾਂਗ ਬੜੀ ਨਿੱਕੀ ਬਣਾਉਂਦੇ ਪਿਓ, ਇਹ ਕੀ ਤਰਤੀਬ ਹੈ ਇਹਦੀ? ਇਹ ਨਿੱਕੀ ਹੁਣ ਨਿੱਕੀਆਂ ਬੱਚਿਆਂ ਦੀ ਨੇਜ਼ਾਬਾਜ਼ੀ ਸ਼ੁਰੂ ਹੋ ਗਈ ਹੈ ਕਿ ਅੱਛਾ, ਸਾਂਗਾਂ ਦੀ ਡਿਮਾਂਡ ਵੀ ਆਣੀ ਸ਼ੁਰੂ ਹੋ ਗਈ ਹੈ ਇਹਨਾਂ ਦੀ ਬਕਾਇਦਾ? ਬੜੀ ਜੀ। ਉਹ ਬਾਰਲ ਮੈਂ ਬਣਾ ਕੇ ਨਹੀਂ ਕਿਸੇ ਨੂੰ ਪਿਆ ਦਿੰਦਾ, ਇਹ ਤੇ ਜ਼ਬਰਦਸਤੀ ਹੈ। ਅੱਛਾ, ਇਹ ਇਸਲਾਮਾਬਾਦ ਵਾਲਿਆਂ ਦੀ ਹੈ ਨਾ। ਅੱਛਾ, ਉਹ ਨਾਗਾ ਸਿਫਾਰਸ਼ ਕੀਤੀ ਹੈ, ਉਹ ਅੱਗੂ ਫਿਰ ਬੰਦੇ ਬਣਵਾ ਕੇ ਪਾ ਦਿੰਦੇ ਨੇ। ਨਹੀਂ ਤਾਂ ਮੈਨੂੰ ਤੇ ਵੱਡੀਆਂ ਦਾ ਹੀ ਟਾਈਮ ਨਹੀਂ ਤਾਂ ਨਿੱਕੀਆਂ ਮੈਂ ਕਿੱਥੋਂ ਬਣਾ। ਇਹ ਸਾਂਗ ਦਾ ਜਿਹੜਾ ਸਾਈਜ਼ ਹੈ ਉਹ ਕਿੰਨਾ ਹੁੰਦਾ ਹੈ? ਜਿਹੜੀ ਨਾਰਮਲ ਸਾਂਗ ਹੈ, ਨਾਰਮਲ ਦਾ ਸਾਈਜ਼ ਹੁੰਦਾ ਜੀ ਉਹ ਸਾਰੀ ਜਿਹੜੀ ਪੂਰੀ ਸਾਂਗ ਹੁੰਦੀ ਹੈ 6.5 ਫੁੱਟ ਦੀ ਹੁੰਦੀ। ਅੱਛਾ, ਤੇ ਉਹਦੇ ਵਿੱਚ ਹੁਣ ਬੰਦੇ ਜਿਹੜੇ ਨਾ ਉਹ ਰਖਾਣ ਲੱਗ ਪੈਣ ਤਕਰੀਬਨ 6 ਫੁੱਟ ਦੀ ਸਾਂਗ। ਅੱਛਾ, 5.5 ਫੁੱਟ ਦੀ ਵੀ ਹੈ। ਆਪ ਬੰਦ ਕੀਤਾ ਤੇ ਬਾਉ ਸੁਲਤਾਨ ਵਾਲੇ ਪੀਰ ਕਰਮ ਵਾਲੇ ਜਿਹੜੇ ਸਾਹਿਬਜ਼ਾਦੇ ਹਨ ਜੀ, ਉਹ 5.5 ਫੁੱਟ ਨਾਲ ਉਹ ਇਸਤੇਮਾਲ ਕਰਦੇ ਨੇ। ਅੱਛਾ, ਜਿਹੜੇ ਦੂਏ ਲੋਕ ਹਨ ਉਹ ਵਿੱਚ 6 ਫੁੱਟ ਦੀ ਵੀ ਰਖਾਈ ਜਾਂਦੇ ਨੇ। ਅੱਛਾ, ਤੇ 6 ਫੁੱਟ ਤੋਂ ਜ਼ਰਾ ਥੋੜਾ ਜਿਹਾ ਚੰਗੇਰੀ ਵੀ। ਤੇ ਹੋਰ ਜਿਹੜਾ ਪਹਿਲਾ ਸਾਈਜ਼ ਸਾਡਾ ਉਹ 6.5 ਫੁੱਟ ਦਾ। 6.5 ਫੁੱਟ ਹੈ। ਅੱਛਾ, ਕੋਈ ਫਰਕ ਪਾਉਂਦਾ ਸਾਂਗ ਨਿੱਕੀ ਵੱਡੀ ਹੋਣਾ? ਸਵਾਰ ਵੀ ਹੋ ਤੁਸੀਂ ਆਪ, ਤੁਹਾਨੂੰ ਇਸ ਗੱਲ ਦਾ ਨਿੱਕੀ ਦਾ ਬੜਾ ਫਰਕ ਪਾਉਂਦਾ ਜੀ, ਵੱਡੀ ਦਾ ਵੀ ਬੜਾ ਫਰਕ ਪਾਉਂਦਾ। ਅੱਛਾ, ਕੀ ਫਰਕ ਹੁੰਦਾ? ਨਿੱਕੀ ਦਾ ਇਹ ਫਰਕ ਹੈ ਵੀ ਘੋੜਾ ਬਹੁਤ ਚੰਗਾ ਹੋਵੇ ਨਾ ਜੀ, ਤੇ ਸਹੀ ਦੌੜਨ ਵਾਲਾ ਘੋੜਾ ਹੋਵੇ। ਠੀਕ ਹੈ। ਨਿੱਕੀ ਸਾਂਗ ਲੱਗਦੀ ਬਹੁਤ ਚੰਗੀ ਕਿੱਲੇ ਨੂੰ।
ਅੱਛਾ ਹਾਂ ਤੇ ਜੇ ਅਗਰ ਘੋੜਾ ਦੁਆ ਹੋਵੇ ਜ਼ਿਆਦਤੀ ਕਰਦਾ ਪਿਆ ਤੇ ਮੋੜ ਵੱਡੀ ਕੰਮ ਦਿੰਦੀ। ਅੱਛਾ ਕਿਉਂ ਬਈ ਇੰਜ ਦੌੜਿਆ ਜਾਂਦਾ ਤੇ ਇੱਕ ਮਿਸਾਲੇ ਸਾਂਗ ਮਾਰਨ ਲੱਗਿਆ ਘੋੜਾ ਕਿੱਲੇ ਦੇ ਉੱਪਰ ਹੋ ਗਿਆ, ਇੱਦੇ ਹੋ ਗਿਆ ਤੇ ਲੰਮੀ ਦਾ ਇਤਨਾ ਫਾਇਦਾ ਹੁੰਦਾ ਵੀ ਉਹ ਅੱਗੂ ਪਹਿਲੇ ਲੱਗ ਜਾਂਦੀ ਕਿੱਲੇ ਨੂੰ ਘੋੜਾ ਦੁਬਾਰਾ। ਤੇ ਛੋਟੀ ਜਿਹੜੀ ਹੁੰਦੀ ਹੈ ਨਾ ਉਹ ਘੋੜਾ ਬਿਲਕੁਲ ਸੁਲਾਨੇ ਦੌੜੇ ਤੇ ਉਹ ਸਹੀ ਲੱਗਦੀ ਘੋੜਾ ਔਰ ਉਹ ਕਿੱਲੇ ਤੇ ਹਾਂ ਫਾਉਲ ਨਾ ਕਰੇ, ਘੋੜਾ ਫਾਉਲ ਨਾ ਕਰੇ ਉਹਦੇ ਵਿੱਚ ਉਹ ਜਿਹੜੀ ਛੋਟੀ ਉਹ ਬਿਹਤਰ ਹੁੰਦੀ, ਬਿਹਤਰ ਬੜੀ ਚੰਗੀ ਲੱਗਦੀ ਵੀ ਬੜੀ ਏ। ਮੈਂ ਆਪ ਖੁਦ ਹੀ ਛੋਟੀ ਨਾਲ ਦੌੜਦਾ ਰਿਹਾ। ਠੀਕ ਹੈ ਤੇ ਹੁਣ ਟ੍ਰੈਂਡ ਵੱਡੀ ਦਾ ਹੈ ਜਾਂ ਛੋਟੀ ਦਾ ਜ਼ਿਆਦਾ ਜਿਹੜਾ ਹੁਣ ਰੀਸੈਂਟ? ਹੁਣ ਮੁੜ ਕੰਮ ਛੋਟੇ ਤੇ ਹੀ ਆ ਗਿਆ 6-6 ਫੁੱਟ ਆਈ ਤੇ। ਅੱਛਾ ਹਾਂ ਵਿੱਚ ਹੁਣ ਅੱਧੋ ਅੱਧ ਹੋ ਗਿਆ ਕੰਮ। ਅੱਛਾ ਹਾਂ ਆ ਵੀ ਮਤਲਬ ਉਹ ਛੋਟੀਆਂ ਲੈਣ ਲੱਗ ਪੈਣ। ਲੱਗ ਠੀਕ ਹੈ ਘੋੜੇ ਵੀ ਚੰਗੇ ਹੋ ਗਏ ਲੋਕਾਂ ਕੋਲੋਂ ਬੜੇ ਅੱਛੇ ਜਿਹੜੇ ਨੇ ਉਹ ਵੀ ਜੀ। ਉਸ ਤੋਂ ਪਿੱਛੇ ਘੋੜੇ ਦੀ ਕੋਈ ਹੁੰਦੀ ਨਹੀਂ ਡਿਮਾਂਡ ਬਈ ਘੋੜਾ ਬੜਾ ਜੀ ਵੱਡਾ ਹੈ ਤੇ ਸਾਂਗ ਮੇਰੀ ਬਹੁਤ ਛੋਟੀ ਹੈ। ਘੋੜਾ ਜਿਤਨਾ ਵੀ ਵੱਡਾ ਹੋਵੇ ਨਾ ਸਿਰਫ ਇਤਨਾ ਹੁੰਦਾ ਵੀ ਆਪ ਥੱਲੇ ਝੁਕ ਕੇ ਮਾਰੀ ਇੰਨਾ ਪਾਉਂਦਾ ਜੇ ਸਾਂਗ ਛੋਟੀ ਹੋਵੇ ਤਾਂ ਸਹੀ ਹੈ। ਫਿਰ ਬੰਦਾ ਕੋਸ਼ਿਸ਼ ਕਰਦਾ ਕਿੱਲੇ ਦੀ ਤੇ ਜੇ ਲੰਮੀ ਸਾਂਗ ਹੋਵੇ ਤੇ ਇੰਜ ਚੁੱਪ ਕਰਕੇ ਇੰਜ ਬੈਠਾ ਰਹਿੰਦਾ ਤੇ ਮਾਰੋ ਮਾ ਲੱਗੀ ਨਾ ਲੱਗੀ ਤੇ ਨਾ ਲੱਗੀ ਕੋਈ ਉਹ ਜੀ ਨਵਾਬ ਬੰਦੇ ਜਿਹੜੇ ਉਹ ਐਵੇਂ ਕਰਦੇ ਨੇ ਆਦੇ ਜੀ ਅਸੀਂ ਥੱਲੇ ਹੋਵੀਏ ਨਾ ਤੇ ਸਾਡੀ ਬਿਸਤੀ ਹੈ। ਇਸ ਗੱਲ ਅਸਲ ਇਹ ਹੈ ਖੇਡ ਵਿੱਚ ਤਾਂ ਨਹੀਂ ਹੈ ਨਾ ਚਾਚਾ ਹਾਂ ਨਹੀਂ ਹੁਣ ਉਹਨਾਂ ਨੂੰ ਤਾਂ ਤੇ ਜਿਹੜੇ ਅੰਦਰ ਦਾ ਮਿਹਨਤ ਕਰਨ ਵਾਲੇ ਤੇ ਇਹ ਅੱਲਾਹ ਪਾਕ ਵੀ ਫਰਮਾਇਆ ਵੀ ਮੇਰੇ ਅੱਗੇ ਝੁਕੋ ਸਹੀ ਤੇ ਮੈਂ ਉਸ ਦਾ ਤੁਹਾਨੂੰ ਕਦਰ ਦੱਸਾਂ। ਸਹੀ ਬਾਤ। ਤੇ ਜੇ ਥੋੜਾ ਜਿਹਾ ਕਿੱਲੇ ਤੇ ਵੀ ਝੁਕ ਕੇ ਮਾਰੀਏ ਨਾ ਤੇ ਅੱਲਾ ਵੇਂਦਾ ਪਿਆ ਵੀ ਇਹ ਤਰਲਾ ਪਿਆ ਲੈਂਦਾ ਹੈ ਤੇ ਮੈਂ ਹੁਣ ਕੁਛ ਦੀ ਮਦਦ ਤਾਂ ਕਰਨਾ ਚਾਹੀਦਾ, ਕਰਦਾ ਤੇ ਅੱਲਾ ਹੀ ਮਦਦ ਹੈ। ਹਾਂ ਬੇਸ਼ੱਕ ਗੱਲ ਤਾਂ ਇਹ ਹੈ ਕੋਈ ਸ਼ੱਕ ਨਹੀਂ। ਅੱਛਾ ਇਹਦੇ ਚ ਵੀ ਓਨੀ ਮਿਹਨਤ ਲੱਗਦੀ ਹੈ ਨਿੱਕੀ ਸਾਂਗ ਵਿੱਚ? ਓਨੀ ਮਿਹਨਤ। ਕਿੰਨਾ ਟਾਈਮ ਲੱਗ ਜਾਂਦਾ ਹੈ ਇੱਕ ਸਾਂਗ ਨੂੰ ਬਣਨ ਲੱਗਿਆ ਸ਼ੁਰੂ ਤੋਂ ਐਂਡ ਤੱਕ? ਸ਼ੁਰੂ ਤੋਂ ਐਂਡ ਤੱਕ ਤਾਂ ਤਕਰੀਬਨ ਪੂਰੀ ਦਿਹਾੜੀ ਜਿਹੜੀ ਹੈ ਨਾ ਤਕਰੀਬਨ 1.5 ਦਿਨ ਇਹ ਹੁਣ ਦਾ ਇਹ ਲੱਗਾ ਇਹ ਲੱਗ ਜਾਂਦਾ ਤੇ ਸਰਦੀਆਂ ਦੇ 2 ਦਿਨ ਪੂਰੇ ਲੱਗਦੇ ਨੇ ਇੱਕ ਸਾਂਗ ਤੇ ਇੱਕ ਬੰਦਾ ਜੇ ਆਦਮੀ ਇਹ ਬਣਾਵੇ ਤਾਂ। ਤੁਹਾਡੇ ਨਾਲ ਕੋਈ ਹੋਰ ਕਰਦਾ ਪਿਆ ਕੰਮ? ਨਾਸਰ ਹੀ ਕਰਦਾ। ਨਾਸਰ ਬੇਟਾ ਤੁਹਾਡਾ? ਜੀ ਹਾਂ। ਤੁਹਾਡਾ ਸ਼ਾਗਿਰਦ ਵੀ ਹੈ ਇਸ ਕੰਮ ਦੇ? ਹਾਂ। ਕਿਵੇਂ ਉਹਦਾ ਹੱਥ ਮੁਤਮਿਨ ਨੂੰ ਕੰਮ ਤੋਂ ਦੇ? ਬਿਲਕੁਲ 16 ਆਨੇ ਕੰਮ ਕਰ ਲੈਂਦਾ ਜੀ। ਅੱਛਾ ਤੇ ਮੈਂ ਵਹਿਮੀ ਆ ਅਜੇ ਤੱਕ ਜਿਹੜਾ ਆ ਮੀਮ ਕੰਮ ਹੈ ਨਾ ਇਹਦਾ ਆ ਜੋੜ ਜੀ ਤੇ ਇਹ ਸੁੰਬਾ ਇਹ ਅਜੇ ਖੁਦ ਮੈਂ ਆਪ ਹੀ ਵੇ ਬਣਾਉਣਾ, ਮੈਂ ਉਹਨੂੰ ਨਹੀਂ ਬਣਾਉਣ ਦਿੰਦਾ। ਅੱਛਾ ਇਹ ਜਿਹੜਾ ਜੋੜ ਇੰਜ ਬਣਾ ਦੇਣਾ ਨਾ ਇਹ ਵਿੱਚ ਠੋਕ ਦੇਣਾ ਜੀ ਤੇ ਉਹਨੂੰ ਮੈਂ ਨਹੀਂ ਠੋਕਣ ਪਿਆ ਦਿੰਦਾ। ਇਹ ਅਜੇ ਤੱਕ ਮੈਨੂੰ ਉਹਦਾ ਵਹਿਮ ਹੈ। ਦੂਆ ਜਿਹੜਾ ਇਹ ਰਗੜਾਈ ਵਾਲਾ ਕੰਮ ਹੈ ਜੀ ਉਹ ਸਾਰਾ ਇੱਕ ਮਿਸਾਲ ਹੈ ਇਹ ਸੋਟੀ ਵੀ ਸਹੀ ਬਣਾ ਲੈਂਦਾ ਉਸੇ ਤਰ੍ਹਾਂ ਹੀ ਇਹ ਜਿਹੜੀ ਸਾਫ਼ ਕਰ ਲੈਂਦਾ, ਰਗੜਾਈ ਛਗੜਾਈ ਵੀ ਸਹੀ ਕਰਦਾ। ਬਹਰਹਾਲ ਇਹ ਮੇਮ ਕੰਮ ਜਿਹੜਾ ਹੈ ਨਾ ਉਹ ਖੁਦ ਅਜੇ ਤੇ ਮੇਰੇ ਚ ਜਾਨ ਅੱਲਾਹ ਪਾਕ ਨੇ ਦਿੱਤੀ ਹੋਈ। ਅੱਲਾਹ ਪਾਕ ਤੁਹਾਡੀ ਜ਼ਿੰਦਗੀ ਕਰੇ, ਮੈਂ ਸਾਰਾ ਕਰਦੇ ਰਹੋ, ਅਸੀਂ ਸਾਡੀ ਤੇ ਦੁਆ ਹੈ ਜੀ। ਉਹ ਮੈਂ ਨਹੀਂ ਉਹਨੂੰ ਕਰਨ ਦਿੰਦਾ ਪਿਆ, ਹੋਰ ਉਹ ਕਰ ਲੈਂਦਾ ਜੇ ਅਗਰ ਮੈਂ ਨਾ ਹੋਵਾਂ ਨਾ ਘਰ ਤੇ ਉਹ ਆਪ ਕਰ ਲੈਂਦਾ। ਅੱਛਾ ਚਾਚਾ ਸ਼ਰੀਫ ਇਹ ਦੱਸੋ ਵੀ ਅੱਛੀ ਇੱਕ ਸਾਂਗ ਦੀ ਕੀ ਕੁਆਲਿਟੀ ਹੁੰਦੀ ਹੈ ਤੁਹਾਡੇ ਨਜ਼ਦੀਕ? ਜਿਹੜੀ ਹੁੰਦੀ ਹੈ ਨਾ ਅੱਛੀ ਸਾਂਗ ਫਾਲੇ ਪੱਤਰੇ ਸਭ ਕੁਛ ਹਰ ਕੋਈ ਉਹ ਲਾ ਲੈਂਦਾ। ਠੀਕ ਹੈ। ਕੋਈ ਸੋਨਾ ਨਹੀਂ ਇਹਦੇ ਉੱਤੇ ਲਾ ਸਕਦਾ, ਫਲਾਣਾ ਤਾਂ ਸੋਨਾ ਪਿਆ ਲਾਂਦਾ ਤੇ ਸ਼ਰੀਫ ਸਿੱਕਾ ਪਿਆ ਲਾਂਦਾ। ਇਹਦੀ ਸਾਰੀ ਕੁਆਲਿਟੀ ਇਹ ਸੋਟੀ ਨਾਲ ਹੈ। ਅੱਛਾ ਆ ਜਿਹੜੀ ਸੋਟੀ ਠੀਕ ਹੈ, ਜਿਹੜੀ ਸੋਟੀ ਬਹੁਤ ਚੰਗੀ ਲੱਭ ਜਾਵੇ ਨਾ ਤੇ ਚੰਗੀ ਲੱਗ ਜਾਵੇ ਸਹੀ ਉਹ ਬੱਲੇ ਬੱਲੇ ਹੋ ਜਾਂਦੀ। ਤੇ ਜੇ ਸੋਟੀ ਮਾੜੀ ਹੋਵੇ ਨਾ ਇਹ ਜਿਹੜੀ ਹੈ ਤੇ ਇਹ ਪੱਤਰੇ ਸੋਨੇ ਦੇ ਵੀ ਲਾ ਛੜੀਏ ਨਾ ਤੇ ਇਹ ਜਿਹੜੇ ਫਿਰ ਵੀ ਕੋਈ ਕਿਸੇ ਖਾਤੇ ਦੀ ਨਹੀਂ। ਇਹ ਕਮਾਲ ਸਾਰੀ ਅੱਲਾਹ ਪਾਕ ਦੀ ਹੈ ਤੇ ਇਹ ਸੋਟੀ ਦੀ ਕਮਾਲ ਹੈ। ਇਹ ਬਾਂਸ ਹੈ ਜੀ, ਇਹ ਬਾਂਸ। ਲਚਕ ਵੇਖਦੇ ਹੋ ਇਹਦੇ ਵਿੱਚ? ਨਹੀਂ ਲਚਕ ਵਾਲੀ ਇਹ ਕੰਮ ਨਹੀਂ ਦਿੰਦੀ। ਹਾਂ ਅੱਛਾ ਇਹ ਇੰਜ ਹੀ ਹੁੰਦੀ ਹੈ ਬਈ ਆਕੜੀ ਹੋਈ ਸੋਟੇ ਰੀ, ਜਿਵੇਂ ਜੰਗਲੀ ਆਖਦੇ ਨਾ ਬਈ ਤੇ ਤੂੰ ਤਾਂ ਸੋਟੇ ਰੀ ਤਾਂ ਆਕੜੇ ਆਇਆ। ਜਿਹੜੀ ਇੰਜ ਲਚਕ ਦੇਵੇ ਨਾ ਤੇ ਉਹ ਨਹੀਂ ਠੀਕ ਹੁੰਦੀ। ਉਹ ਨਹੀਂ ਠੀਕ ਹੁੰਦਾ। ਹਾਂ ਕਿਉਂ ਇੰਜ ਫਿਰ ਘੋੜਾ ਭਜਦਾ ਹੈ ਨਾ ਤੇ ਫਿਰ ਇੰਜ ਡੋਲਦੀ ਹੈ ਤੇ ਜਿਹੜੀ ਇੰਜ ਕਰਕੇ ਮਾਰਨ ਲੱਗਿਆ ਨਾ ਜੇ ਲਚਕ ਵਾਲੀ ਵਿੱਚੋਂ ਡਿੰਗੀ ਹੋ ਜਾਂਦੀ। ਉਂਝ ਵੈਸੇ ਬੰਦੇ ਗੱਲ ਕਰਦੇ ਨੇ ਪਰ ਲਚਕ ਵਾਲੀ ਬਣਾ ਕੇ ਦੇਵੀਂ। ਲਚਕ ਦਾ ਮਤਲਬ ਕੀ ਹੋਇਆ ਬਈ ਖੂਬਸੂਰਤ, ਇਹ ਜੰਗਲੀਆਂ ਦਾ ਲਫ਼ਜ਼ ਹੈ।
ਅੱਛਾ ਲਚਕਦਾਰ ਬਣਾ ਕੇ ਸਾਨੂੰ ਸਾਂਗ ਸਹੀ 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 ਬਸ ਇਹ ਨਹੀਂ ਵੀ ਸੋਟੀ ਲਚਕ ਵਾਲੀ ਨਹੀਂ ਹੁੰਦੀ। ਛੋਟੀ ਜਿਹੀ ਲਚਕ ਕੋਈ ਨਹੀਂ 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 ਸੋਟੀ ਲਚਕ ਨਹੀਂ ਹੁੰਦੀ। ਅੱਛਾ ਇਹ ਸਾਂਗ ਦਾ ਕੰਮ ਕਿੱਥੋਂ ਸ਼ੁਰੂ ਕਰਦੇ ਹੋ? ਇਹਦੇ ਤੋਂ ਕਰਦੇ ਹੋ ਸ਼ੁਰੂ ਆਪਣੇ ਤੋਂ ਲੱਕੜ ਤੋਂ ਹੀ ਜਾਂ ਨਹੀਂ ਨਹੀਂ ਇਹਦਾ ਕੰਮ ਸ਼ੁਰੂ ਜਨਾਬ ਅਸੀਂ ਇਹ ਕਰਨੇ ਆ। ਇਹ ਪੱਤਰੀ ਹੈ ਜਨਾਬ, ਇਹ ਪੱਤਰੀ ਹੈ ਜਨਾਬ। ਠੀਕ ਹੈ ਇਹ ਵੱਢ ਕੇ ਤੇ ਇਹਨੂੰ ਕੁੱਟ ਕੇ ਤੇ ਜਨਾਬ ਇਹਦਾ ਅਗੋਲ ਪੈਪ ਬਣਾਈਨੇ ਆ ਇੰਜ ਕਰਕੇ, ਫਿਰ ਇਹਨੂੰ ਇਹ ਭੱਠੀ ਚ ਟਾਂਕਾ ਲਾਣੇ ਆ ਇੰਜ ਕਰਕੇ। ਸਹੀ ਇਹਨੂੰ ਫਿਰ ਜਨਾਬ ਇਹ ਸਾਡਾ ਸੁੰਬਾ ਆ ਵੇਖਾਂ ਆ ਬਣਿਆ ਪਿਆ। ਠੀਕ ਹੈ ਇਹ ਪੱਤਰੀ ਦਾ ਨਾ ਇਹ ਸੁੰਬਾ ਬਣਾ ਛੱਡਿਆ ਗੋਲ ਇਹ। ਠੀਕ ਹੈ ਤੇ ਇਹਨੂੰ ਫਿਰ ਇਹਦੇ ਉੱਪਰ ਚਾੜ ਕੇ ਨਾ ਤੇ ਇਹਦੇ ਵਿੱਚੋਂ ਕੋਈ ਇਹ ਜਿਹੜੇ ਉਹ ਚਿਬ ਛਿਬੇ ਨੇ ਉਹ ਕੱਢ ਲੈ। ਇਹ ਸੂਆ ਇਹਦਾ ਦੁਬਾਰਾ ਬਣਾਇਆ। ਸਹੀ ਸੂਆ ਆ ਵੇਖੋ ਨਾ ਆ ਸਰੀਆ ਜਨਾਬ। ਠੀਕ ਹੈ ਇਹ ਅਸੀਂ ਇਹਨੂੰ ਕੁੱਟਨੇ ਆ ਇਹ ਕੁੱਟ ਕੇ ਤੇ ਇਹਨੂੰ ਨੁਕੀਲਾ ਬਣਾਉਂਦੇ। ਇਹ ਇੱਥੋਂ ਫਿਰ ਰਗੜ ਕੇ ਇਹਨਾਂ ਦੇ ਵਿੱਚ ਦਿੰਨੇ ਆ ਇਹ। ਠੀਕ ਹੈ ਇਹ ਅੰਦਰੋਂ ਇਹ ਟਾਂਕਾ ਲੱਗਾ ਹੈ ਇਹ ਭੱਠੀ ਦਾ। ਸਹੀ ਖਾਓ ਜੀ ਅੰਦਰੋਂ ਇਹ ਅੰਦਰੋਂ ਟਾਂਕਾ ਲੱਗਾ ਆ। ਇਹ ਗੈਸ ਵੈਲਡਿੰਗ ਨਹੀਂ ਹੈ ਭਾਈ, ਉੱਤੋਂ ਗੈਸ ਫਿਰਾ ਲਈਏ ਇਹ ਉੱਤੋਂ ਫਿਰ ਰਗੜਾਈ ਹੁੰਦੀ ਹੈ ਨਾ। ਸਹੀ ਫਿਰ ਰਗੜਾਈ ਗੈਸ ਦਾ ਪਟੀ ਜਾਂਦਾ। ਠੀਕ ਹੈ ਇੱਥੋਂ ਤੁਸੀਂ ਸ਼ੁਰੂ ਕਰਦੇ ਹੋ, ਪਹਿਲੇ ਇਹ ਚੀਜ਼ ਬਣਾਉਂਦੇ? ਹਾਂ ਇਹ ਬਣੀ। ਠੀਕ ਫਿਰ ਜਨਾਬ ਇਹਦੀ ਇਹ ਸੰਭ ਬਣਾਈ। ਠੀਕ ਹੈ ਇਹ ਸੰਭ ਬਣਾ ਕੇ ਇਹ ਕੁੱਟ ਕੇ ਇਹ ਚਾੜੀ ਅੱਧੀ ਇਹਦੇ ਵਿੱਚ ਇਹ ਇਤਨੀ ਥੱਲੇ ਇਹਦੇ ਇੱਥੋਂ ਦਿੱਤੀ ਇਹ ਇਹਦੇ ਵਿੱਚ ਆਈ ਹੋਈ ਹੈ ਇਤਨੀ। ਠੀਕ ਹੈ ਫਿਰ ਜਨਾਬ ਇਹ ਸੋਟੀ ਤੇ ਚਾੜੀ, ਪਹਿਲੇ ਸੋਟੀ ਬਣਾ ਲੈਨੇ ਆ ਫਿਰ ਉੱਤੇ ਸਿੱਧੀ ਕਰਕੇ ਅੱਡੇ ਤੇ। ਠੀਕ ਤੇ ਫਿਰ ਇਹ ਕੰਮ ਚਾਲੂ ਇੱਥੋਂ ਹੋਇਆ। ਬਿਲਕੁਲ ਠੀਕ ਫਿਰ ਇਹ ਉੱਪਰਲਾ ਹਿੱਸਾ ਬਣਾਇਆ ਤੇ ਇਹ ਸੂਆ ਹੈ, ਇਹ ਇਸ ਪੱਤਰੀ ਦਾ ਸੂਆ ਬਣਦਾ ਇਹ। ਸਹੀ ਇਹਨੂੰ ਕੁੱਟ ਕੇ ਇਹਨੂੰ ਨਿਮਾਉਣਾ, ਇਹਨੂੰ ਇਹ ਫਿਰ ਪੱਠੀ ਤੇ ਟਾਂਕਾ ਲੱਗਾ ਆ। ਠੀਕ ਹੈ ਇਹ ਘਰ ਦੀ ਭੱਠੀ ਤੇ ਦੇਸੀ ਭੱਠੀ ਤੇ ਆਓ ਪਈ ਹੈ। ਸਹੀ ਆ ਅੰਦਰੋਂ ਲੱਗਾ ਆ, ਬਾਹਰ ਕੋਈ ਨਹੀਂ। ਇੱਕ ਮਿਸਾਲ ਹੈ ਆ ਇਹਦੇ ਦੋ ਕੁੱਤਾ ਹੁੰਦੇ ਨੇ ਦੇ ਉੱਪਰ ਜੋੜਨੇ ਆ ਇੰਜ ਕਰਕੇ ਇੰਜ, ਉਹਦੇ ਵਿੱਚ ਟਾਂਕਾ ਰੱਖਦੇ ਆ ਤੇ ਅਸੀਂ ਲਾਉਂਦੇ ਆ। ਤੇ ਜਿਹੜੇ ਲੋਕੀ ਹੈ ਨਾ ਜਿਹੜੇ ਹੁਣ ਲੋਕੀ ਪੇ ਕੰਮ ਕਰਦੇ ਨੇ ਉਹ ਬੜੇ ਮਸ਼ੀਨੀ ਕੰਮ ਪੇ ਕਰਦੇ ਨੇ। ਉਹ ਪੇ ਕਰਦੇ ਨੇ ਉਹ ਕੰਪਿਊਟਰ ਵਾਲਾ ਕੰਮ ਜਿਹੜਾ ਉਹ ਅਗਲੇ ਗੈਸ ਵੈਲਡ ਕਰਾ ਲੈਂਦੇ ਨੇ, ਇਹ ਕਰਾ ਲਿਆ ਉਹ ਕਰਾ ਲਿਆ, ਆਪਣਾ ਜਲਦੀ ਜਲਦੀ ਕੰਮ ਕਰਕੇ ਚਾਰ ਪੈਸੇ। ਫਰਕ ਕੀ ਹੈ ਉਸ ਸਾਂਗ ਵਿੱਚ ਤੇ ਇਹਦੇ ਵਿੱਚ? ਇਹ ਥੋੜਾ ਜਿਹਾ ਇਹ ਦੱਸੋ ਬਈ। ਫਰਕ ਮੇਰੇ ਚ ਫਰਕ ਇਤਨਾ ਹੈ ਵੀ ਮੇਰਾ ਹਰ ਪਾਕਿਸਤਾਨ ਦੇ ਵਿੱਚ ਸਾਰੇ ਚ ਮੇਰੀ ਇੱਕ ਮੁਸਲਮਾਨ ਲਿਖੀ ਹੈ। ਕੰਮ ਦੀ ਵਜ੍ਹਾ ਤੋਂ? ਤੁਹਾਡੇ ਕੰਮ ਦੀ ਵਜ੍ਹਾ ਤੋਂ, ਨੇਜ਼ਾਬਾਜ਼ੀ ਦੀ ਵਜ੍ਹਾ ਤੋਂ ਹਰ ਨਾਲ ਮੇਰਾ ਤਲਕ ਹੈ। ਮੈਂ ਕੰਮ 2 ਨੰਬਰ ਨਹੀਂ ਕਰਦਾ। ਬਿਲਕੁਲ ਠੀਕ। ਉਹਨਾਂ ਬੰਦਿਆਂ ਨਾਲ ਐਸਾ ਤਲਕ ਕੋਈ ਨਹੀਂ। ਉਹਨਾਂ ਬੰਦਿਆਂ ਪੈਸੇ ਲੈਣੇ ਹੁੰਦੇ ਨੇ, ਉਹਨਾਂ ਨੂੰ ਗਰਜ਼ ਪੈਸੇ ਨਾਲ। ਸਹੀ ਕਮਰਸ਼ੀਅਲ ਕੰਮ ਕਰਨਾ। ਜਿਵੇਂ ਇੱਕ ਸੌਦਾ ਦੁਕਾਨ ਤੋਂ ਲੱਭਦਾ ਹੈ, ਹਾਂਜੀ ਤੂੰ ਅੱਜ ਲੈ ਕੇ ਆਇਆ ਠੀਕ ਹੈ ਜੀ, ਖਰਾ ਹੋਇਆ ਜਾਂ ਚੰਗਾ ਹੋਇਆ ਤਾਂ ਆਪਣਾ ਲੈ ਲਿਆ। ਉਹਨਾਂ ਦੀ ਦੁਕਾਨਦਾਰੀ ਹੈ, ਮੇਰੀ ਦੁਕਾਨਦਾਰੀ ਨਹੀਂ, ਮੇਰੀ ਜ਼ਿੰਮੇਵਾਰੀ ਹੈ। ਬਿਲਕੁਲ ਸਹੀ। ਇਹ ਇੰਜ ਹੀ ਹੈ ਜੀ ਗੱਲ। ਇਹ ਤੁਸੀਂ ਵੇਖੋ ਇਹ ਅਸੀਂ ਅੱਜ ਤੋਂ 1 ਸਾਲ ਪਹਿਲੇ ਵੀ ਆਏ ਹੈ ਔਰ ਅੱਜ ਵੀ ਅਸੀਂ ਆਏ ਹਾਂ। ਲੋਕੀ ਮਹੀਨਿਆਂ ਦੇ ਵਿੱਚ ਦਿਨਾਂ ਦੇ ਵਿੱਚ ਬਦਲ ਜਾਂਦੇ ਨੇ, ਜਿਹਨਾਂ ਕਾਰੀਗਰਾਂ ਦਾ ਇਤਨਾ ਵੱਡਾ ਨਾਮ ਹੋਵੇ ਖਾਸ ਕਰ। ਠੀਕ ਹੈ ਨਾ ਜੀ। ਤੇ ਇਸੇ ਮੰਜੀ ਤੇ ਅਸੀਂ ਪਿਛਲੇ ਸਾਲ ਵੀ ਬੈਠੇ ਹੋਇਆ ਇਹਨਾਂ ਦਿਨਾਂ ਦੇ ਵਿੱਚ ਤੇ ਐਵੇਂ ਚਾਚਾ ਸ਼ਰੀਫ ਜਿਹੜੇ ਨੇ ਐਵੇਂ ਬੈਠੇ ਹੋਇਆ ਤੇ ਅੱਜ ਵੀ ਜਿਹੜਾ ਨਾ ਤੇ ਕੰਮ ਨਾਲ ਜਿਹੜਾ ਇਹਨਾਂ ਦਾ ਪੈਸ਼ਨ ਹੈ, ਜਿਹੜੀ ਇਹਨਾਂ ਦੀ ਮੁਹੱਬਤ ਹੈ, ਉਹ ਉਦਣ ਵੀ ਇੰਜ ਹੀ ਵੇਖੀ ਹੈ। ਤੇ ਅੱਜ ਵੀ ਜਿਹੜਾ ਨਾ ਉਹ ਮੈਂ ਕਿਹਾ ਜੀ ਆਏ ਹੋ ਤੇ ਬੈਠੇ ਬੈਠੇ ਕੰਮ ਕਰਦੇ ਆ, ਜਿਹੜਾ ਨਾ ਮੇਰੇ ਨਾਲ ਜਿਹੜੀ ਗੱਲਬਾਤ ਕਰਨੀ ਨੇ ਕਰ ਲਓ। ਜ਼ਾਰੀ ਗੱਲ ਅਸੀਂ ਫਿਰ ਮਾਈਂਡ ਨਹੀਂ ਕੀਤਾ ਸੀ ਇਹ ਕੰਮ ਹੈ ਤੇ ਬਿਲਕੁਲ ਠੀਕ ਹੈ ਜੀ। ਇਨਸਾਨ ਨੂੰ ਟਾਈਮ ਮਿਲਦਾ ਇਸ ਤੋਂ ਖੂਬਸੂਰਤ ਗੱਲ ਹੋਰ ਹੋ ਨਹੀਂ ਸਕਦੀ। ਅੱਛਾ ਹੁਣ ਕੋਈ ਬੰਦਾ ਰਾਬਤਾ ਕਰੂ ਹੋਵੇ ਤੁਹਾਡੇ ਨਾਲ ਤੂੰ ਕੀ ਕਰੇ? ਇੱਕ ਤਾਂ ਗੱਲ ਇਹ ਵੇ ਵੀ ਚਾਚਾ ਸ਼ਰੀਫ 24 ਘੰਟੇ ਇੱਥੇ ਹੀ ਹੁੰਦਾ ਹੈ, ਘਰ ਹੀ ਹੁੰਦੇ ਹੋ। ਬਿਲਕੁਲ ਥੋੜਾ ਜਿਹਾ ਆਪਣਾ ਐਡਰੈਸ ਜਿਹੜਾ ਨਾ ਨਵਿਆਂ ਪੁਰਾਣੇ ਤੇ ਸਾਰੇ ਪਾਕਿਸਤਾਨ ਤੁਹਾਨੂੰ ਜਾਣਦਾ ਹੈ, ਤੁਹਾਡੇ ਪਤਾ ਤੁਹਾਡੇ ਟਿਕਾਣੇ ਦਾ। ਨਵੇਂ ਜਿਹੜੇ ਕੋਈ ਵੇਖਣ ਵਾਲੇ ਆਏ ਨੇ ਉਹਨਾਂ ਤੁਹਾਡੇ ਕੋਲ ਸਾਂਗ ਬਣਵਾਣੀ, ਥੋੜਾ ਆਪਣਾ ਐਡਰੈਸ ਜਿਹੜਾ ਨਾ ਉਹ ਸਮਝਾ। ਆਪਣਾ ਜੜਾ ਰੋਡ ਹੈ ਜੀ, ਸੈਂਟਰ ਜੇਲ੍ਹ ਦੀ ਬੈਕ ਸਾਈਡ ਤੇ ਪਿੰਡ ਹੈ ਸਾਡਾ, 227 ਕਿਰਾੜ ਵਾਲਾ। ਹਾਂ ਠੀਕ ਹੈ। 227 ਚੱਦਰੜ ਵੀ ਹੋਏ ਤੇ ਕਿਰਾੜ ਵਾਲਾ। ਆਬਾਦੀਆਂ ਸਾਡੀਆਂ 2 ਨੰਬਰ ਜਿਹੜਾ ਪਿੰਡ ਇੱਕ ਹੀ ਹੈ, ਨੰਬਰ 1 ਨਾ ਪਿੰਡ 2 ਐਣ ਤੇ ਨੰਬਰ 1 ਇਹ ਸੈਂਟਰ ਜੇਲ੍ਹ ਦੀ ਬੈਕ ਸਾਈਡ ਤੇ ਜੜਾ ਰੋਡ ਤੇ ਆਈਏ ਸਦਰ ਥਾਣਾ ਪਹਿਲੇ ਆਉਂਦਾ, ਇੱਥੇ ਆ ਕੇ 9 ਦੇ ਫਾਟਕ ਤੋਂ ਪਹਿਲੇ। ਹਾਂਜੀ 9 ਦੇ ਫਾਟਕ ਤੋਂ ਪਰਬਤ ਨੂੰ ਸੜਕ ਲਾਂਦੀ ਪਈ ਜਿਹੜੀ ਪਿੰਡ ਚ ਆਉਂਦੀ ਹੈ। ਠੀਕ ਹੈ। ਤੇ ਵਿਚਕਾਰ ਪਿੰਡ ਦੇ ਮੈਂ ਬੈਠਾ, ਬਾਹਰਲੀ ਸਾਈਡ ਤੇ ਵੀ ਨਹੀਂ ਬੈਠਾ ਹੈ। ਬਿਲਕੁਲ ਸਹੀ। ਵੱਡੀ ਮਸਜਿਦ ਦੇ ਕੋਲ ਆ ਕੇ ਬੰਦਾ ਕੋਈ ਰਾਬਤਾ ਕਰਾਵੇ ਬਈ ਸ਼ਰੀਫ ਲੋਹਾਰ ਨੂੰ ਮਿਲਣਾ
ਤੇ ਉੱਥੇ ਵਿੱਚ ਪਿੰਡ ਦੇ ਆ ਕੇ 227 ਕਿਰਾੜ ਵਾਲੇ ਦੇ। ਤੁਸੀਂ ਮਸਰੂਫ ਹੋ, ਢੇਰ ਮਸਰੂਫ ਹੋ, ਅਸੀਂ ਵੇਖਿਆ ਗਾਏ ਬਗਾਏ ਤੁਹਾਡੇ ਨਾਲ ਗੱਲ ਵੀ ਹੁੰਦੀ ਰਹਿੰਦੀ ਹੈ। ਇਤਫਾਕ ਹੁੰਦਾ ਕਦੀ ਜਿਹੜੀਆਂ ਹੁਣ ਨੇਜ਼ਾਬਾਜ਼ੀਆਂ ਹੁੰਦੀਆਂ ਪਈਆਂ ਨੇ ਇਹਨਾਂ ਨੂੰ ਵੇਖਣ ਦਾ? ਨਹੀਂ, ਮੇਰਾ ਜਦੋਂ ਦਾ ਆਸਫ ਦੌੜਿਆ ਹੈ ਨਾ, ਉਹ ਦੌੜਿਆ ਪਿਆ ਨਾ, ਗੁਜ਼ਰਿਆ, ਮੇਰਾ ਦਿਲ ਹੀ ਨਹੀਂ ਕਰਦਾ ਕਿਸੇ ਨੂੰ ਪੁੱਛਣ ਅੱਲਾਹ ਪਾਕ ਉਹਦੇ ਦਰਜਾਤ ਬੁਲੰਦ ਕਰਨ, ਕਿਸੇ ਨੂੰ ਪੁੱਛਣ ਕਾਣ ਵੀ ਨਾ। ਮੈਨੂੰ ਤਕਰੀਬਨ 10 ਸਾਲ ਹੋ ਗਏ ਮੈਂ ਕਿਸੇ ਨੇਜ਼ਾਬਾਜ਼ੀ ਤੋਂ, ਪਿੰਡ 'ਚ ਮੇਰੀ ਨੇਜ਼ਾਬਾਜ਼ੀ ਹੁੰਦੀ ਆ ਹਾਂਜੀ ਹੁੰਦੀ ਆ ਬਾਬਰ ਤੋਂ ਪਰਾਂ ਨਾਲ ਨਹੀਂ, ਮੈਂ ਨਹੀਂ ਜਾਂਦਾ। ਤੇ ਅਸਲ ਉਹਦੇ ਵਿੱਚ ਪ੍ਰੋਬਲਮ 2-3 ਪ੍ਰੋਬਲਮ ਐ ਜਿਹੜੀਆਂ ਵਾਸਤੇ ਮੈਂ ਨੇਜ਼ਾਬਾਜ਼ੀ ਗਰਾਊਂਡ ਕਿਸੇ 'ਚ ਜਾਂਦਾ ਨਹੀਂ। ਪਹਿਲੀ ਪ੍ਰੋਬਲਮ ਤੇ ਇਹ ਹੈ ਬਈ ਉੱਥੇ ਉਹ ਲਵਾਰਾਂ ਵਾਲੀ ਅਗਲੀ ਟੀਮ ਰਹਿ ਕੋਈ ਨਹੀਂ ਗਈ। ਸਹੀ, ਆਹ ਨਾ ਹੀ ਤੁਹਾਡਾ ਹੈ। ਹਾਂ, ਮੈਂ ਅੱਗੇ ਸਿੱਚੇ ਸੇ ਚਾਰੇ ਭਾਈ ਦੌੜਦੇ ਆਏ, ਪਤ ਬੜੀ ਅੱਛੀ ਅੱਲਾਹ ਪਾਕ ਨੇ ਸਾਡੇ ਤੇ ਕਰਮ ਕੀਤਾ ਹੈ। ਅੱਲਾਹ ਪਾਕ ਮਿਹਰਬਾਨੀ ਕੀਤੀ, ਸਾਡੀ ਕਮਾਲ ਕੋਈ ਨਹੀਂ। ਬੇਸ਼ੱਕ ਜੇ ਅਸੀਂ ਆਖੀਏ ਅਸੀਂ ਬਈ ਜੀ ਇਹ ਕਰ ਦਿੱਤਾ ਉਹ ਨਾ ਇਹ ਕਰਨ ਵਾਲਾ ਉਹ ਮਾਲਕ ਹੈ। ਬੇਸ਼ੱਕ ਕੋਈ ਸ਼ੱਕ ਨਹੀਂ। ਉਹ ਪਹਿਲੇ ਨੰਬਰ ਤੇ ਜੀ ਜਾਵਾਂ ਮੈਂ ਤੱਕਣ ਤੇ ਅੱਗੋਂ ਨਿੱਕੇ ਦੌੜਦੇ ਪਏ ਹੁੰਦੇ ਨੇ ਤੇ ਉਹ ਇੱਕ ਮਿਸਾਲ ਹੈ ਗੱਲ ਨਹੀਂ ਬਣਦੀ ਤੇ ਉੱਥੋਂ ਦੁੱਖ ਲੱਗਦਾ ਯਾਰ ਇਹ ਕੀ ਕਰਨਾ ਜਾ ਕੇ। ਦੂਏ ਨੰਬਰ ਤੇ ਜਨਾਬ ਉਹ ਮਜਬੂਰੀ ਇਹ ਹੈ ਬਈ ਨੇਜ਼ਾਬਾਜ਼ੀ ਤੱਕਣ ਜਾਈਏ ਤੇ ਅੱਗੋਂ ਪੁੱਤਰ ਨਹੀਂ ਵੇਖਣਾ, ਪੈਦਾ ਨਹੀਂ ਪਿਆ, ਆਸਫ ਨਹੀਂ ਆਉਣਾ ਤੇ ਉਹ ਬੰਦੇ ਨੂੰ ਪਰੇਸ਼ਾਨੀ ਬਹੁਤ ਢੇਰ ਬਣ ਜਾਂਦੀ ਹੈ। 2 ਪਰੇਸ਼ਾਨੀਆਂ ਇਹ ਹੋ ਗਈਆਂ। 3 ਪਰੇਸ਼ਾਨੀ ਇਹ ਔਖੀਂਦੀ ਹੈ ਬਈ ਮੈਨੂੰ ਅੱਲਾਹ ਪਾਕ ਨੇ ਜੇ ਇਹ ਦਿੱਤਾ ਆ ਤੇ ਮੈਂ ਹਰ ਬੰਦੇ ਦਾ ਹਿਆ ਕਰਨਾ ਤੇ ਕਿਸੇ ਦਾ ਇੱਕ ਮਿਸਾਲ ਹੈ ਜਿਹੜਾ ਉੱਧੇ ਜਾਣਾ ਉਹ ਕਿਸੇ ਦੀ ਸਾਂਗ ਬਣ ਜਾਸੀ, ਟਾਈਮ ਆਪਣਾ ਟਾਈਮ ਬਚਾ ਲਿਆ, ਕੀ ਫਾਇਦਾ ਉੱਥੇ ਜਾ ਕੇ ਕਰਨ ਦਾ ਜਾਂ ਕੀ ਕਰਨ ਦਾ। ਇੱਕ ਬੰਦਾ ਖੁਸ਼ੀ ਹੁੰਦਾ ਹੈਗਾ ਵੀ ਆਪਣਾ ਭਾਈ ਵੱਜਦਾ ਪਿਆ ਹੋਵੇ ਜਾਂ ਪੁੱਤਰ ਪਿਆ ਵੱਜਦਾ ਹੋਵੇ ਨਾ ਤੇ ਉਹਦੇ ਜ਼ਿਹਨ ਵਿੱਚ ਕੁਝ ਹੋਰ ਗੱਲ ਆਉਂਦੀ ਯਾਰ ਮੈਂ ਨੇਜ਼ਾਬਾਜ਼ੀ ਤੱਕਾਂ ਵੇਖਾਂ ਵੀ ਅੱਲਾ ਕਰੇ ਇਹਨੂੰ। ਅੱਛਾ, ਤੁਸੀਂ ਸ਼ਰੀਫ ਸਵਾਰੀ ਕੀਤੀ ਵੀ, ਨੇਜ਼ਾਬਾਜ਼ੀ ਵੀ ਕੀਤੀ, ਸਾਂਗਾਂ ਵੀ ਬਣਾਉਂਦੇ ਹੋ, ਮਾਸ਼ਾਅੱਲਾ ਨਾ ਹੈ। तो अपने वक्त ਦਾ ਕੋਈ ਬਿਹਤਰੀਨ ਜਿਹੜਾ ਸਵਾਰ ਹੈ ਉਹ ਤੁਹਾਨੂੰ ਉਹਦਾ ਥੋੜਾ ਜਿਹਾ ਦੱਸੋ ਤੇ ਉਹਦੀ ਕੀ ਕੁਆਲਿਟੀ ਆਈ ਉਹਦੇ ਵਿੱਚ, ਉਹ ਥੋੜਾ ਜਿਹਾ ਸਾਡੇ ਨਾਲ ਕਰਸੋ ਸ਼ੇਅਰ ਗੱਲ ਤੁਹਾਡੇ ਵਕਤ ਦਾ। ਕਈ ਸਾਡੇ ਵਕਤ ਦਾ ਜਿਹੜਾ ਵੇ ਇੱਕ ਮਿਸਾਲ ਬਿਹਤਰੀਨ ਜਿਹੜਾ ਸਵਾਰ ਆ ਬਈ ਚੰਗੀ ਨੇਜ਼ਾਬਾਜ਼ੀ ਕਰਦਾ ਜੀ ਉਹ ਗੱਲ ਉਹਦੇ ਵਿੱਚ ਸਾਡੇ ਵਕਤ ਵਿੱਚ ਤੋਂ ਪੀਰ ਪਹਿਲੇ ਤੇ ਬਾਬਾ ਸ਼ਾਹ ਸੁਲਤਾਨ ਆ ਹਜ ਕੇ ਸ਼ਰੀਫ ਵਾਲਾ। ਅੱਛਾ, 4 ਘੋੜੇ ਸਨੁਕਰੇ ਬਣਾਏ ਤੇ ਲੋਕਾਂ ਨੂੰ ਉਸ ਦੱਸਿਆ ਇੰਜ ਕਰਕੇ ਇਹ 4 ਨੁਕਰੇ ਘੋੜੇ ਬਣਦੇ ਨੇ ਤੇ ਇੰਜ ਟੀਮ ਵੱਜਦੀ ਹੈ, ਸੈਕਸ਼ਨ ਜੋੜਨਾ ਤੇ ਸਾਰਾ ਕੁਝ ਬਾਬੇ ਹੋਰੀ ਇਹ ਅੱਜ ਕੇ ਸ਼ਰੀਫ ਦੇ ਸਰਗੋਦੇ। ਹਾਂਜੀ, ਉਹ ਫਿਰ ਅਮਾਨੁੱਲਾ ਬੱਚਰ ਆਇਆ ਜੀ ਵਾਲੇਕੁਮ अस्सलाम। ਅਮਾਨੁੱਲਾ ਬੱਚਰ ਆਇਆ ਮੀਆਂ ਵਾਲੀ ਦਾ, ਜੀ ਅੱਲਾਹ ਪਾਕ ਉਹਨੂੰ ਬੜਾ ਦਿੱਤਾ ਆ ਤੇ ਬੜੇ ਅਸਵਾਰ ਉਸ ਚੰਗੇ ਬਣਾਏ। ਉਸ ਵੀ ਲੋਕਾਂ ਨੂੰ ਦੱਸਿਆ ਬਈ ਇੰਜ ਨੇਜ਼ਾਬਾਜ਼ੀ ਹੁੰਦੀ ਏ, ਚੰਗੇ ਚੰਗੇ ਘੋੜੇ ਚੰਗੇ ਚੰਗੇ ਅਸਵਾਰ ਉਸ ਬਣਾ ਕੇ ਨਾਲ ਬਜਾਏ। ਉਸ ਤੋਂ ਪਿੱਛੇ ਮੁੜ ਜਿਹੜਾ ਹੈ ਇਹ ਇਤਨਾ ਅਰੂਜ ਕੋਈ ਨਾ ਨੇ, ਜਿੱਤ ਦਾ ਅਰੂਜ ਜਿਹੜਾ ਹੈ ਉਹ ਜਾ ਕੇ ਉਸ ਵਕਤ ਉਹ ਮਲਕ ਫਰੂਕ ਬੰਦਿਆਲ ਤੇ ਆ। ਉਹ ਘੋੜੇ ਵੀ ਬਹੁ ਉਹਦੇ ਚੰਗੇ ਆਣ। ਅੱਛਾ, ਤੇ ਸਾਰਾ ਕੁਛ ਆ ਜਿੱਤ ਦੀ ਜਿਹੜਾ ਹੈ ਨਾ ਰੁਝਾਨ ਫੈਸਲਾਬਾਦ ਅੱਲਾਹ ਪਾਕ ਉਸਲੇ ਸਾਡੇ ਤੇ ਮਿਹਰਬਾਨੀ ਕੀਤੀ ਰੱਖੀ ਤੇ ਜ਼ਿਲ੍ਹਾ ਦੇ ਸਰਗੋਦਾ ਜਾਂ ਮੀਆਂ ਵਾਲੀ ਇਹਲੇ ਤੇ ਇਹਦੇ ਇਹ ਬੰਦਿਆਲ ਤੇ ਮਿਹਰਬਾਨੀ ਰੱਬ ਬੜੀ ਕੀਤੀ। ਬਹੁਤ ਜਿੱਤਾ ਬੰਦਿਆਲ ਦੀ, ਜਿੱਥੇ ਜਾਂਦਾ ਬੰਦਾ ਵੀ ਬੜਾ ਹੌਸਲੇ ਵਾਲਾ, ਕੋਈ ਐਸੀ ਗੱਲ ਨਹੀਂ। ਤੇ ਇਹ ਜਿਹੜੀ ਹੈ ਨਾ ਇਹ ਪਾਰਟੀਆਂ ਤੋਂ ਉਸ ਵੇਲੇ ਕਲੱਬ ਵੀ 4-5 ਕਲੱਬ ਹੁੰਦੇ ਹਨ, ਥੋੜੇ ਕਲੱਬ ਹੁੰਦੇ ਹਨ। ਇੱਕ ਸ਼ਹੀਨ ਨੈਸ਼ਨਲ, ਇਹ ਅਮਰੀਕਨ ਕਲੱਬ ਇਹਨਾਂ ਦਾ, ਉਹ ਵੀ ਪੰਜਾਬ ਕਲੱਬ ਇੰਜ ਕਰਕੇ। ਔਰ ਜਿਤਨਾ ਸ਼ੌਕ ਵਧਿਆ ਉਸੇ ਤਰ੍ਹਾਂ ਮਤਲਬ ਕਲੱਬ ਬਹਰਹਾਲ ਇਹ ਕਲੱਬ ਜਿਹੜੇ ਰਜਿਸਟਰ ਸ਼ੁਦਾ ਕਲੱਬ ਹਨ ਇਹ 4-5 ਕਲੱਬ ਵੱਡੇ ਹੀ ਹਨ। ਹਾਂਜੀ, ਸੰਦੀਲੀਆਂ ਵਾਲੇ ਸ਼ਰੀਫ ਦਾ ਹੈ, ਆਪਣਾ ਇਹ ਇਸਰਾਰ ਹੋਰਾਂ ਦਾ, ਸਾਈਂ ਅਲੀ ਬਾਬੇ ਹੋਰੇ ਦਾ ਵਾਲਦ ਦਾ, ਤੇ ਇਹ ਪੀਰ ਇਬਰਾਰ ਸ਼ਾਹ ਦਾ, ਤੇ ਉਸ ਤੋਂ ਪਿੱਛੇ ਪਹਿਲੇ ਬਰਾਲ ਕਲੱਬ ਆ ਤੇ ਉਹਦੇ ਸਰਗੋਦੇ ਵਾਲੇ ਨੈਸ਼ਨਲ ਕਲੱਬ ਆ, ਸ਼ਹੀਨ ਕਲੱਬ ਆ, ਤੇ ਪੰਜਾਬ ਕਲੱਬ, ਪੰਜਾਬ ਸਰਗੋਦਾ ਕਲੱਬ ਇਹਨਾਂ ਦਾ ਇੱਕ ਆ ਇਹ। ਤੇ ਹੁਣ ਤੇ ਕਲੱਬ ਗਿਣੇ ਹੀ ਨਹੀਂ ਜਾਂਦੇ। ਹੁਣ ਉਹ ਬੰਦੇ ਆ ਦੇਣੋਂ ਤੇ ਰਾਵੀ ਵਾਲਿਆਂ ਦਾ ਰਾਵੀ ਕਲੱਬ ਆ ਤੇ ਹੁਣ ਉਹ ਜਾ ਕੇ ਵੇਖੋ ਪਤਾ ਨਹੀਂ ਕਿਤਨੇ ਕਲੱਬ ਰਾਵੀ ਹਨ ਤੇ ਕਿਤਨੇ ਹੀ ਸਰਗੋਦੇ ਬਣੇ ਖੜੋਤੇ ਨੇ, ਕਿਤਨੇ ਤੇ ਅਮਾਨੁੱਲਾ ਹੋਰੀ ਜਿਹੜਾ ਹੈ ਉਹਦੀ ਅਗਾਂ ਗੇਮ ਕੋਈ ਨਾ ਟੁਰੀ ਬੱਚਰ ਦੀ
ਬਈ ਉਹਦੇ ਬੱਚਾ ਕੋਈ ਨਾ ਆਪ ਹੀ ਉਸ ਜਿਹੜੀ ਕੀਤੀ ਪਿੱਛੋਂ ਬਸ ਖਤਮ ਹੋ ਗਈ। ਫਿਰ ਵੀ ਨਜੀਬ ਹੋਰੀ ਐਨ ਭਾਈ ਦੇ ਹਾਂਜੀ ਨਹੀਂ ਉਹਨਾਂ ਦੇ ਹੈ ਨੇ ਜੀ ਸਵਾਰ, ਉਹਨਾਂ ਦੇ ਸ਼ਾਗਿਰਦ ਕਾਫੀ ਇਸ ਟਾਈਮ ਸ਼ਰਗਿਰਦ ਤਾਂ ਹੈ ਨਾ। ਬਹਰਹਾਲ ਉਹ ਬੰਦੇ ਜਿਹੜੇ ਇੱਕ ਮਿਸਾਲ ਹੈ, ਉਹ ਤੇ ਬੰਦਿਆਲ ਵੀ ਨਿਜ਼ਾਬਾਜ਼ੀ ਛੱਡੀ ਜਾਂ ਮੈਂ ਵੀ, ਇਹ ਰਲ ਕੇ ਛੱਡੀ ਆ ਅਰੂਜ ਚ ਆ ਕੇ। ਹਾਂਜੀ ਬੰਦਿਆਲ ਨੂੰ ਮਜਬੂਰੀ ਆ ਸ਼ੁਕਰ ਤੋਂ ਉਹਦੇ ਆ ਮੋਹਰੇ ਜਿਹੜੇ ਨਾ ਜੀ 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 ਤੇ ਮੈਂ ਜਿਹੜੀ ਹੈ ਮੈਂ ਚਲੋ ਕੰਮ ਦੀ ਮਜਬੂਰੀ ਮਗਰ ਛੱਡ ਦਿੱਤੀ। ਨਾਲੇ ਮੈਂ ਕਿਹਾ 4 ਭਾਈ ਬਚਦੇ ਨੇ ਮੇਰੇ ਤੇ ਨਾਲ ਮੇਰਾ ਪੁੱਤਰ ਬੈਠਦਾ, ਮੈਂ ਆਪਣਾ ਕਾਰੋਬਾਰ ਕਰਾਂ, ਮੈਂ ਕੀ ਕਰਨਾ। ਬੱਚਿਆਂ ਦੀਆਂ ਸੰਗਾਂ ਨਿੱਕੀਆਂ। ਕੋਈ ਵੀ ਇਲਮ ਔਰ ਫਨ ਜਿਹੜਾ ਹੈ ਨਾ ਉਹਦਾ ਨਸਲ ਦਰ ਨਸਲ ਮੁੰਤਕਿਲ ਹੋਣਾ ਬੜਾ ਜ਼ਰੂਰੀ ਹੈ। ਔਰ ਇਹ ਵਾਧਾ ਅਸੀਂ ਆ ਕੇ ਇੱਥੇ ਵੇਖਿਆ ਜਿਹੜਾ ਚਾਚੇ ਸ਼ਰੀਫ ਤੋਂ ਅਗਾਂਹ ਜਿਹੜਾ ਨਾ ਉਹ ਹੁਣ ਫਨ ਸਾਂਗ ਸਾਜ਼ੀ ਦਾ ਇਹ ਉਹਨਾਂ ਦੇ ਬੇਟੇ ਨਾਸਿਰ ਵਿੱਚ ਮੁੰਤਕਿਲ ਹੋ ਰਿਹਾ ਔਰ ਨਾਸਿਰ ਵੀ ਉਸੇ ਜਜ਼ਬੇ ਨਾਲ ਕੰਮ ਕਰ ਰਿਹਾ ਹੈ ਜਿਹਦੇ ਨਾਲ ਚਾਚਾ ਸ਼ਰੀਫ ਹੋਰਾਂ ਕਰਦੇ ਨੇ। ਤੇ ਹੁਣ ਇਹਨਾਂ ਦੇ ਕੋਲ ਜਰਾ ਗੱਲਬਾਤ ਲੈ ਲੈਂਦੇ ਆ ਵੀ ਨਵੀਂ ਡਿਮਾਂਡ ਦੀ। ਨਾਸਿਰ ਤੁਹਾਡਾ ਤੇ ਰਾਬਤਾ ਰਹਿੰਦਾ ਹੈ ਲੋਕਾਂ ਦੇ ਨਾਲ, ਤੇ ਹੁਣ ਕੀ ਬੰਦੇ ਡਿਮਾਂਡ ਕਰਦੇ ਨੇ ਅੱਜ ਕੱਲ੍ਹ? ਜੀ ਉਹ ਇਹੀ ਜਾਂਦੇ ਚੰਗੀ ਹੋਵੇ, ਡਿੰਗੀ ਨਾ ਹੋਵੇ। ਅੱਛਾ, ਇਹਦੇ ਵਾਸਤੇ ਫਿਰ ਤੁਸੀਂ ਕੀ ਕਰਦੇ ਹੋ? ਸਾਂਗ ਨੂੰ ਸਿੱਧਾ ਰੱਖਣ ਵਾਸਤੇ ਲੱਕੜੀ ਅੱਛੀ ਇਸਤੇਮਾਲ ਕਰਦੇ ਹੋ, ਬਾਂਸ ਦਾ ਚੰਗਾ ਇਸਤੇਮਾਲ ਕਰਦੇ ਹੋ, ਕੀ ਕਰਦੇ ਹੋ? ਇਹ ਜੀ ਸੋਟੀ ਜਿਹੜੀ ਨਾ ਬਾਂਸ ਦੀ ਸੋਟੀ ਤੇ ਸਾਰਾ ਗੱਲ ਹੁੰਦੀ ਹੈ ਜੀ। ਸੋਟੀ ਅੱਛੀ ਹੁੰਦੀ ਹੈ। ਇੱਕ ਸੋਟੀ ਹੁੰਦੀ ਹੈਗੀ ਉਹ ਡਿੰਗੀ ਹੋ ਜਾਂਦੀ ਹੈ, ਸਾਨੂੰ ਪਤਾ ਹੁੰਦਾ ਸੀ ਕਿਉਂਕਿ ਸਾਡਾ ਕਾਰੋਬਾਰ ਹੈ। ਠੀਕ ਹੈ। ਇੱਕ ਸੋਟੀ ਚੰਗੀ ਹੁੰਦੀ ਹੈ। ਅੱਬੂ ਹਰੀ ਮੁੜਾ ਸੀ ਤੇ ਉਹ ਅਸੀਂ ਚੰਗੀ ਸੋਟੀ ਲਾਣੇ ਆ, ਮਜ਼ਬੂਤ ਆ। ਚਾਚੇ ਸ਼ਰੀਫ ਹੋਰ ਅਜੇ ਵੀ ਦੱਸਦੇ ਪੈਨ ਨੂੰ ਹੈ, ਠੀਕ ਹੈ ਨਾ? ਅੱਛਾ ਨਾ ਸਰ, ਬੰਦੇ ਕਿਸੇ ਸਾਂਗ ਬਣਵਾਣੀ ਹੋਵੇ ਆਪਣਾ WhatsApp ਦਾ ਨੰਬਰ ਦੇ ਦਿਓ, ਕਿਉਂਕਿ ਦੂਜਾ ਨੰਬਰ ਤਾਂ ਨਹੀਂ ਚੱਲਦਾ ਪਿਆ ਇੱਥੇ ਜਿਹੜਾ ਨਾ WhatsApp ਤੇ ਤੁਹਾਡੇ ਨਾਲ ਰਾਬਤਾ ਕਰ ਲੈਣਾ ਜੀ। ਸਾਡਾ ਨੰਬਰ WhatsApp ਦਾ 0307 1636 227 1636 227 ਹਾਂਜੀ। ਇਸ ਨੰਬਰ ਤੇ ਤੁਸੀਂ ਰਾਬਤਾ ਕਰਸੋ, ਤੁਹਾਡੀ ਉਸੀ ਨਾਸਿਰ ਨਾਲ ਗੱਲ। ਹਾਂਜੀ ਠੀਕ ਹੈ। ਨਾਸਿਰ ਮੁੜ ਤੁਹਾਡੀ ਅਗਾ ਚਾਚੇ ਸ਼ਰੀਫ ਨਾਲ ਗੱਲ ਕਰਵਾ ਛੱਡਤੀ, ਇੰਜ ਹੀ ਹੁੰਦਾ ਜੀ? ਹਾਂਜੀ ਇੰਜ ਠੀਕ ਹੈ ਜੀ। ਤੇ ਇਹ ਰਾਬਤਾ ਹੋ ਜਾਸੀ ਔਰ ਫਿਰ ਉਹ ਤੁਹਾਡੀ ਜੋ ਡਿਮਾਂਡ ਦੇ ਮੁਤਾਬਿਕ ਤੁਹਾਡੀ ਉਹ ਸਾਂਗ ਬਣ ਜਾਸੀ। ਨਾਲੇ ਪਤਾ ਜਿਹੜਾ ਉਹ ਚਾਚੇ ਸ਼ਰੀਫ ਹੋਰਾਂ ਤੁਹਾਨੂੰ ਦੱਸ ਦਿੱਤਾ ਵੀ ਉਹ ਕਿੱਥੇ ਬੈਠੇ ਨੇ ਇਸ ਟਾਈਮ? ਚਾਚੇ ਹੋਰਾਂ ਘਰ ਹੀ ਹੁੰਦੇ ਨੇ 24 ਘੰਟੇ ਇਹਨਾਂ ਨੂੰ? ਹਾਂਜੀ ਅਸੀਂ ਘਰ ਹੀ 24 ਘੰਟੇ ਦੋਵੇਂ। ਠੀਕ ਹੋ ਗਿਆ।